ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਹੁੰਦੇ ਨੇ ਬਲਤੇਜ ਪੰਨੂ ਜੀ, ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਆ। ਉਹ ਕਰਦੇ ਆ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722250 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਕਲੋਵਸ ਸਲਮਾ, ਮਨਜੀਤ ਸਿੰਘ ਦੇ ਫਰਜ਼ਨੋ, ਗੁਰਚਰਨ ਸਿੰਘ ਜੀ ਬੇਕਰਸਫੀਲਡ, ਦਲਜੀਤ ਸਿੰਘ ਟਰਲਿਕ, ਬਹੁਤ ਧੰਨਵਾਦ ਕਰਦੇ ਹਾਂ। ਉਹ ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਜਿਹੜੀ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਯਾਦ ਵਿੱਚ ਸ਼ਹੀਦੀ ਸਭਾ ਆ ਜਿਹੜੀ ਉਹ ਅੱਜ ਸ਼ੁਰੂ ਹੋਵੇਗੀ। ਦੇਖੋ ਜੀ, ਐਕਚੁਅਲੀ ਹਰ ਸਾਲ ਇਹ ਸ਼ਹੀਦਾਂ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਉਹ ਪਹੁੰਚਦੇ ਆ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਦੀ ਜਿਹੜੀ ਸ਼ਹੀਦੀ ਆ ਉਹਨੂੰ ਯਾਦ ਕਰਦੇ ਆ। ਨਿੱਕੀਆਂ ਜਿੰਦਾਂ ਵੱਡਾ ਸਾਕਾ ਦੇ ਨਾਮ ਦੇ ਨਾਲ ਇਹ ਸ਼ਹੀਦੀਆਂ ਜਾਣੀਆਂ ਜਾਂਦੀਆਂ ਨੇ। ਇਹ 3 ਦਿਨ ਇਸ ਤਰ੍ਹਾਂ ਦੇ ਹੁੰਦੇ ਆ ਜਦੋਂ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਲੋਕ, ਪਹੁੰਚਣ ਵਾਲੇ ਲੋਕ ਭੁੰਜੇ ਸੌਂਦੇ ਆ ਇੱਕ ਰਿਸਪੈਕਟ ਦੇ ਵਜੋਂ। ਔਰ ਇਹ ਵਰ੍ਹਿਆਂ ਤੋਂ ਜਿਹੜਾ ਉਹ ਚੱਲ ਰਿਹਾ। ਉੱਥੇ ਇਹ ਨਹੀਂ ਹੈ ਕਿ ਕੋਈ ਇੱਕ ਧਰਮ ਦੇ ਲੋਕ, ਬਲਕਿ ਇਹ ਉਸ ਪੂਰੇ ਇਲਾਕੇ ਦੇ ਵਿੱਚ ਪ੍ਰਥਾ ਅੱਜ ਵੀ ਜਿਹੜੀ ਉਹ ਕਾਇਮ ਹੈ। ਭੁੰਜੇ ਕੁਛ ਨਾ ਕੁਛ ਬਚਾ ਕੇ ਜਿਹੜਾ ਸੌਣਾ, ਮਤਲਬ ਕਿ ਮੰਜਿਆਂ ਦੇ ਉੱਤੇ ਵੀ ਨਹੀਂ ਸੌਂਦੇ, ਇੱਕ ਰਿਸਪੈਕਟ ਦੇਣ ਦੇ ਜਿਹੜਾ ਵੀ ਉਹ ਕਰਕੇ। ਕਰੋਨਾ ਵਾਇਰਸ ਦਾ ਪਰਛਾਵਾਂ ਬਿਨਾਂ ਕਿਸੇ ਸ਼ੱਕ ਦੇ ਰਹੂਗਾ ਇਹਦੇ ਉੱਤੇ ਵੀ। ਔਰ ਜਿਹੜਾ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਪ੍ਰਬੰਧ ਜਿਹੜੇ ਉਹ ਮੁਕੰਮਲ ਕੀਤੇ ਗਏ ਆ। ਵੈਸੇ ਅੱਜ ਤੋਂ ਕੁਛ ਸਮਾਂ ਪਹਿਲਾਂ, ਕੋਈ 13-14 ਸਾਲ ਪਹਿਲਾਂ ਇੱਥੇ ਡਿਪਟੀ ਕਮਿਸ਼ਨਰ ਹੋਇਆ ਕਰਦੇ ਸਨ, ਅੱਜ ਕੱਲ੍ਹ ਉਹ ਦੁਨੀਆ 'ਚ ਨਹੀਂ ਹੈਗੇ, SK ਆਹਲੂਵਾਲੀਆ। ਉਹਨਾਂ ਨੇ ਉਸ ਵੇਲੇ ਕੰਮ ਬਹੁਤ ਵਧੀਆ ਜਿਹੜੇ ਵੀ ਇੱਥੇ ਕੀਤੇ ਸੀ। ਉਹ ਫਤਿਹਗੜ੍ਹ ਸਾਹਿਬ ਦੇ ਡਿਪਟੀ ਕਮਿਸ਼ਨਰ ਸੀ। ਉਹਨਾਂ ਨੇ ਝੂਲੇ ਵਗੈਰਾ ਤੇ ਜਲੇਬਾਂ ਦੇ ਲੰਗਰ ਜਿਹੜੇ ਆ ਉਹ ਬੰਦ ਕਰਵਾਏ। ਇਹ ਗੱਲ ਆਖੀ ਸੀ ਕਿ ਅਸੀਂ ਇੱਥੇ ਸ਼ਹੀਦਾਂ ਨੂੰ ਯਾਦ ਕਰਨ ਆਉਂਦੇ ਆ, ਇਹ ਮੇਲਾ ਨਹੀਂ ਹੈ, ਇਹ ਸ਼ਹੀਦੀ ਜੋੜ ਮੇਲ ਆ, ਤੇ ਉੱਥੇ ਝੂਲੇ ਵਗੈਰਾ ਜਿਹੜੇ ਉਹ ਨਹੀਂ ਹੋਣੇ ਚਾਹੀਦੇ। ਉਦੋਂ ਇਹ ਤਾਰੀਫ ਵੀ ਉਹਨਾਂ ਦੀ ਬੜੀ ਹੋਈ। ਇਸ ਵਾਰੀ ਅੰਮ੍ਰਿਤ ਕੌਰ ਨੇ ਇੱਥੇ ਡਿਪਟੀ ਕਮਿਸ਼ਨਰ, ਉਹਨਾਂ ਨੇ ਵੀ ਇੱਕ ਜਿਹੜਾ ਜੀ ਵਧੀਆ ਕੰਮ ਕੀਤਾ। ਉਹਨਾਂ ਨੇ ਇਹ ਕੀਤਾ ਕਿ ਐਤਕੀ ਕੋਈ VIP ਪਾਸ ਨਹੀਂ ਜਿਹੜਾ ਜਾਰੀ ਕੀਤਾ ਜਾਊਗਾ, ਨਾ VIP ਪਾਸ ਨਾ VVIP ਪਾਸ। ਸਹੀ ਪੁੱਛੋ, ਮੇਰੇ ਵਾਸਤੇ ਵੀ ਇਹ ਨਵੀਂ ਗੱਲ ਸੀ ਕਿ ਇੱਥੇ VVIP ਪਾਸ ਤੇ VIP ਪਾਸ ਜਿਹੜੇ ਉਹ ਜਾਰੀ ਕੀਤੇ ਜਾਂਦੇ ਸੀ ਇਸ ਸ਼ਹੀਦ। ਇਹ ਚੰਗਾ ਹੋਇਆ ਔਰ ਇਹ ਅੱਗੋਂ ਜਿਹੜਾ ਉਹ ਘੱਟੋ ਘੱਟ ਜਾਰੀ ਰਹਿਣਾ ਚਾਹੀਦਾ, ਕਿਉਂਕਿ ਇਹ ਇਸ ਤਰ੍ਹਾਂ ਦੀਆਂ ਥਾਵਾਂ ਨੇ ਉੱਥੇ ਅੰਦਰ ਵੜਦੇ ਆ ਕੋਈ VIP ਨਹੀਂ ਗਾ, ਕੋਈ VVIP ਨਹੀਂ ਗਾ। ਜੇ ਕਿਸੇ VVIP ਨੇ ਇੱਥੇ ਆਉਣਾ ਤੇ ਉਹ ਅੱਗੇ ਪਿੱਛੇ ਆ ਜਾਏ। ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸੰਗਤ ਦੂਰ ਦਰੇਡੇ ਤੋਂ ਪਹੁੰਚਦੀ ਆ ਉਹਨੂੰ ਜਿਹੜਾ ਜੀ ਪਾਸੇ ਕਰਕੇ ਕਿਸੇ VIP ਨੂੰ ਲਗਾਉਣਾ, VVIP ਲਗਾਉਣਾ, ਉਹ ਕਿਸੇ ਵੀ ਤਰੀਕੇ ਨਾਲ ਜਾਇਜ਼ ਨਹੀਂ ਜਿਹੜਾ ਉਹ ਕਿਹਾ ਜਾ ਸਕਦਾ। ਇਸ ਵਾਰੀ ਜਿਹੜਾ ਇਹ ਸ਼ਹੀਦੀ ਦਿਨ ਜਦੋਂ ਆਏ ਨੇ ਤਾਂ ਇਤਿਹਾਸ ਮੁੜ ਕੇ ਵੀ ਫੇਰ ਦੁਬਾਰਾ ਲਿਖਿਆ ਜਾ ਰਿਹਾ ਇਹਨਾਂ ਦਿਨਾਂ ਦੇ ਵਾਸਤੇ, ਕਿਉਂਕਿ ਜੋ ਇਤਿਹਾਸ ਇਹਨਾਂ ਦਿਨਾਂ ਦਾ ਹੈ ਉਹਦੀ ਨਾ ਤਾਂ ਬਰਾਬਰਤਾ ਕੋਈ ਹੋ ਸਕਦੀ ਆ, ਨਾ ਉਹਦੇ ਵਰਗਾ ਕੁਝ ਹੋ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਇਹਨਾਂ ਦਿਨਾਂ ਤੋਂ ਸੇਧ ਜਿਹੜੀ ਆ ਉਹ ਲਈ ਜ਼ਰੂਰ ਜਾ ਸਕਦੀ ਆ। ਉਹੋ ਜਿਹੇ ਦਿਨ ਨੇ, ਓਨੀ ਠੰਡ ਹੈ ਇਸ ਵੇਲੇ, ਜਿਹੜੀ ਵਿਜ਼ਿਬਿਲਿਟੀ ਆ ਉਹ ਆਲਮੋਸਟ 0 ਆ, ਇੰਨੀ ਧੁੰਦ ਪਈ ਹੈ। ਔਰ ਇਹ 3 ਦਿਨ ਪੂਰੀ ਠੰਡ ਜਿਹੜੀ ਆ ਉਹ ਸਿਖਰ ਦੇ ਉੱਤੇ ਹੁੰਦੀ ਆ ਸਭਾ ਦੇ ਦੌਰਾਨ। ਤੇ ਇਹਨਾਂ ਹੀ ਦਿਨਾਂ ਦੇ ਵਿੱਚ ਉਸੇ ਤਰੀਕੇ ਦੇ ਨਾਲ ਪਰਿਵਾਰ ਜਿਹੜੇ ਆ, ਪਰਿਵਾਰਾਂ ਦੇ ਪਰਿਵਾਰ, ਛੋਟੇ ਬੱਚਿਆਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਨੌਜਵਾਨ ਜਿਹੜੇ ਆ ਉਹ ਸੜਕਾਂ ਦੇ ਉੱਤੇ ਅੱਜ ਉਹਨਾਂ ਨੂੰ ਸੌਂਦਿਆਂ 1 ਮਹੀਨਾ ਹੋ ਗਿਆ। ਅੱਜ 30ਵਾਂ ਦਿਨ ਸਟਾਰਟ ਹੋ ਗਿਆ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਬੈਠਿਆਂ ਨੂੰ। ਸੋ ਇਹ ਜਿਹੜਾ ਬਹੁਤ ਅਮੀਰ ਵਿਰਸਾ, ਅਮੀਰ ਇਤਿਹਾਸ ਹੈ, ਜਿਹਦੇ ਤੋਂ ਸੇਧ ਲੈਂਦੇ ਆ ਇਹ ਲੋਕ ਜਿਹੜੇ ਉਹ ਇਕਜੁੱਟ ਹੋ ਕੇ ਅੱਜ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਬੈਠੇ ਨੇ। ਵੈਸੇ ਤਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ 3 ਦਿਨ ਜਿਹੜਾ ਉਹ ਸੜਕ ਦੇ ਉੱਤੇ ਸੌਂਦੇ ਆ, ਸ਼ਹੀਦਾਂ ਨੂੰ ਨਤਮਸਤਕ ਹੁੰਦੇ ਆ, ਪਰ ਇਸ ਵਾਰੀ ਇਹਨੂੰ ਦੂਸਰੇ ਤਰੀਕੇ ਦੇ ਨਾਲ ਲਿਆ ਜਾਵੇ ਤਾਂ 1 ਮਹੀਨਾ ਹੋ ਗਿਆ ਜੀ ਲੋਕਾਂ ਨੂੰ ਸੜਕਾਂ ਦੇ ਉੱਤੇ ਜਿਹੜਾ ਉਹ ਸੌਂਦੇ ਆ। ਇਹ ਸ਼ਾਇਦ ਇਹ ਇਤਿਹਾਸ ਹੀ ਹੈ ਜਿਹਦੇ ਤੋਂ ਇੰਨਾ ਹੌਸਲਾ ਤੇ ਸੰਜਮ ਇਹਨਾਂ ਲੋਕਾਂ ਦੇ ਵਿੱਚ ਜਿਹੜਾ ਉਹ ਕਮਾਲ ਦਾ ਇਸ ਵੇਲੇ ਭਰਿਆ ਹੋਇਆ। ਕੋਈ ਸ਼ੱਕ ਨਹੀਂ ਜੀ ਇਸ ਦੇ। ਤੇ ਅੱਗੇ ਗੱਲ ਕਰਦੇ ਹੈਗੇ ਆ ਕਿਸਾਨਾਂ ਤੇ ਸਰਕਾਰ ਦੀ ਜਿਹੜੀ ਗੱਲਬਾਤ ਆ ਉਸ ਦੇ ਵਿੱਚ ਖੜੋਤ ਉਸੇ ਤਰ੍ਹਾਂ
देखो ये जिहड़ा डेडलॉक है ये जारी है और ये डेडलॉक किवें टुटूगा ये अपने आप दे विच बहुत वड्डा सवाल है क्योंकि ਜਿਹੜੀਆਂ ਸਰਕਾਰ ਦੀਆਂ ਸ਼ੈਤਾਨੀਆਂ ਪਹਿਲਾਂ ਮੀਟਿੰਗ ਤੇ ਹੁਣ ਚਿੱਠੀ ਤੇ ਚਿੱਠੀ ਜਿਹੜੀ ਭੇਜੀ ਜਾ ਰਹੀ ਹੈ। ਅੱਜ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਇਹਨਾਂ ਬਿੱਲਾਂ ਦੇ ਬਾਰੇ ਦੇ ਵਿੱਚ ਫੇਰ ਬੋਲਣਾ, ਉਹੀ ਗੱਲ ਵੀ ਸਮਝਾਉਣਾ। ਇਹਦੇ 'ਚ ਦੂਜੇ ਸੂਬਿਆਂ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਨਾਲ ਲੈਣ ਦੇ ਵਾਸਤੇ 2-2 ਹਜ਼ਾਰ ਰੁਪਈਆ ਉਹਨਾਂ ਦੇ ਖਾਤਿਆਂ ਦੇ ਵਿੱਚ ਜਿਹੜਾ ਜੀ ਉਹ ਪਾਇਆ ਜਾਊਗਾ। ਤੇ ਇਸੇ ਕਰਕੇ ਜਿਹੜਾ ਜੀ ਇਹ ਖਾਤਿਆਂ ਦੇ ਵਿੱਚ ਪਾਉਣ ਕਰਕੇ ਤੁਸੀਂ ਇਹ ਕਹੋ ਕਿ ਇਸ਼ਤਿਹਾਰ ਵੀ ਕੱਲ੍ਹ ਮੈਂ ਜ਼ਿਕਰ ਕੀਤਾ ਸੀ ਕਿ ਇਸ਼ਤਿਹਾਰਾਂ ਦਾ ਲਵਾਏ ਹੋਏ ਆ ਕਿ ਦੇਖੋ ਇੰਨੇ 1000 ਕਰੋੜ ਰੁਪਈਆ ਅਸੀਂ ਖਾਤਿਆਂ ਦੇ ਵਿੱਚ ਜਿਹੜਾ ਉਹ ਪਾ ਦੇਣਾ। ਹੁਣ ਕੇਂਦਰ ਦੀ ਸਰਕਾਰ ਇਹ ਕਹਿੰਦੀ ਆ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਮੁੜ ਕੇ ਅਸੀਂ ਗੱਲਬਾਤ ਦਾ ਸੱਦਾ ਭੇਜਿਆ। ਨਾਲ ਦੀ ਨਾਲ ਕਿਸਾਨ ਇਹ ਵੀ ਕਹਿੰਦੀ ਆ ਕਿ MSP ਜਿਹੜੀ ਹੈ ਮਿਨੀਮਮ ਸਪੋਰਟ ਪ੍ਰਾਈਸ ਉਹਦੇ ਨਾਲ ਜੁੜੀ ਕਿਸੇ ਵੀ ਨਵੀਂ ਮੰਗ ਨੂੰ ਏਜੰਡੇ ਤੇ ਸ਼ਾਮਲ ਕਰਨਾ ਤਰਕਹੀਣ ਹੋਊਗਾ। ਇੱਥੋਂ ਸ਼ੈਤਾਨੀ ਸਮਝ ਆ ਗਈ ਨਾ ਜਿਹੜੀ ਸਰਕਾਰ ਦੀ। MSP ਦਾ ਰੌਲਾ ਤਾਂ ਪਾ ਰਹੇ ਆ, MSP ਕਿਤੇ ਨਹੀਂ ਚੱਲੀ, MSP ਜਾਰੀ ਰਹੂਗੀ। ਸਿਆਸਤਦਾਨ ਇਹ ਵੀ ਕਹੀ ਜਾਂਦੇ ਦੁਸ਼ਯੰਤ ਚੌਟਾਲਾ ਵਰਗੇ ਕਿ MSP ਬੰਦ ਹੋਈ ਤਾਂ ਅਸੀਂ ਜਿਹੜਾ ਸਰਕਾਰ ਤੋਂ ਹਮਾਇਤ ਵਾਪਸ ਲੈ ਲਾਂਗੇ। ਉਧਰ ਸਰਕਾਰ ਕਹਿੰਦੀ ਹੈ ਤੁਸੀਂ ਇਹ ਏਜੰਡੇ ਦੇ ਉੱਤੇ ਕਿਉਂ ਰੱਖ ਰਹੇ ਹੋ? ਮਤਲਬ ਕਿ MSP ਖਤਮ ਕਰਨੀ ਉਹਨਾਂ ਦੇ ਏਜੰਡੇ ਦੇ ਵਿੱਚ ਮੇਨ ਜਿਹੜਾ ਉਹ ਸ਼ਾਮਲ ਹੈ। ਔਰ ਜਿਹੜੇ ਕਿਸਾਨ ਨੇ ਉਹਨਾਂ ਨੇ ਕੱਲ੍ਹ ਇੱਕ ਹੋਰ ਵਧੀਆ ਕੰਮ ਇਹ ਕੀਤਾ ਕਿ ਵੈਬੀਨਾਰ ਦੇ ਰਾਹੀਂ ਜਿਹੜਾ ਸੀਗਾ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ। 9 ਮੁਲਕਾਂ ਦੇ ਵਿੱਚ ਇਹਨੂੰ ਵੇਖਿਆ ਗਿਆ, YouTube ਦੇ ਉੱਤੇ ਲਾਈਵ ਬ੍ਰੌਡਕਾਸਟ ਹੋਇਆ, Zoom ਦੇ ਉੱਤੇ ਐਕਚੁਅਲੀ ਕੀਤਾ ਗਿਆ ਸੀਗਾ। YouTube ਦਾ ਜਿਹੜਾ ਪੇਜ ਹੈ ਸਾਂਝੇ ਮੋਰਚੇ ਦਾ ਉਹਦੇ ਉੱਤੇ ਬ੍ਰੌਡਕਾਸਟ ਹੋਇਆ, ਫੇਸਬੁੱਕ ਦੇ ਉੱਤੇ ਬ੍ਰੌਡਕਾਸਟ ਜਿਹੜਾ ਉਹ ਹੋਇਆ। ਵੱਖ-ਵੱਖ ਲੋਕਾਂ ਦੇ ਸਵਾਲਾਂ ਦੇ ਜਵਾਬ ਪੰਜਾਬੀ, ਹਿੰਦੀ ਤੇ ਇੰਗਲਿਸ਼ ਦੇ ਵਿੱਚ ਦਿੱਤੇ ਗਏ। ਅੰਦੋਲਨ ਦੇ ਬਾਰੇ ਆਏ ਜਿਹੜੇ ਸੁਝਾਅ ਸੀ ਉਹ ਵੀ ਨੋਟ ਕੀਤੇ ਗਏ। ਇਹਦੇ ਵਿੱਚ ਜਿਹੜੇ ਕਿਸਾਨ ਆਗੂ ਸੀ ਜਿਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ, ਪ੍ਰੇਮ ਸਿੰਘ ਭੰਗੂ, ਜਗਜੀਤ ਸਿੰਘ ਡੱਲੇਵਾਲ, ਰਜਿੰਦਰ ਸਿੰਘ ਤੇ ਡਾਕਟਰ ਦਰਸ਼ਨਪਾਲ ਨੇ ਸਵਾਲਾਂ ਦੇ ਜਵਾਬ ਜਿਹੜੇ ਸੀ ਉਹ ਦਿੱਤੇ। ਇਹ ਬਹੁਤ ਇੱਕ ਨਿਵੇਕਲੀ ਕੋਸ਼ਿਸ਼ ਜਿਹੜੀ ਆ ਉਹ ਕਿਸਾਨਾਂ ਨੇ ਕੀਤੀ ਆ ਸਰਕਾਰ ਦਾ ਜਵਾਬ ਜਿਹੜਾ ਦੇਣ ਦੇ ਵਾਸਤੇ। ਉਧਰ ਸਰਕਾਰ ਦਾ ਜਵਾਬ ਇੱਕ ਹੋਰ ਰੂਪ ਦੇ ਵਿੱਚ ਦੇਣ ਦੇ ਵਾਸਤੇ ਵੀ ਕਿਸਾਨ ਅੰਦੋਲਨ ਨੇ ਹੁਣ ਹਿੰਦੀ ਦੇ ਵਿੱਚ ਅੱਜ ਤੋਂ ਪ੍ਰਚਾਰ ਸਮੱਗਰੀ ਜਿਹੜੀ ਉਹ ਵੰਡਣੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕਿਸਾਨਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਆ ਉਹਦਾ ਜਵਾਬ ਦੇਣ ਦੇ ਵਾਸਤੇ ਹਿੰਦੀ ਦੇ ਵਿੱਚ ਇਹ ਪ੍ਰਚਾਰ ਸਮੱਗਰੀ ਜਿਹੜੀ ਉਹ ਵੰਡੀ ਜਾ ਰਹੀ ਹੈ ਤਾਂ ਕਿ ਜਿਹੜੇ ਪੰਜਾਬੀ ਨਹੀਂ ਪੜ੍ਹ ਸਕਦੇ ਉਹਨਾਂ ਦੇ ਕੋਲੇ ਵੀ ਕਿਸਾਨਾਂ ਦਾ ਪੱਖ ਪਹੁੰਚ ਸਕੇ। ਇਹ ਵੀ ਇੱਕ ਵੱਡਾ ਕਦਮ ਜਿਹੜਾ ਉਹ ਕਿਸਾਨਾਂ ਦਾ ਕਿਹਾ ਜਿਹੜਾ ਉਹ ਜਾ ਸਕਦਾ। ਜਦੋਂ ਕੱਲ 3 ਭਾਸ਼ਾਵਾਂ ਦੇ ਵਿੱਚ ਜਵਾਬ ਦਿੱਤੇ ਇਹ ਵੀ ਉਹਦਾ ਹੀ ਇੱਕ ਪਾਰਟ ਜਿਹੜਾ ਉਹ ਕਿਹਾ ਜਾ ਸਕਦਾ ਕਿ ਕਿਸਾਨਾਂ ਨੇ ਦੱਸਣ ਦੀ ਕੋਸ਼ਿਸ਼ ਕੀਤੀ ਵੈਬੀਨਾਰ ਦੇ ਰਾਹੀਂ ਕਿ ਤੁਸੀਂ ਇਹ ਕਹਿੰਦੇ ਹੋ ਕਿ ਸਾਨੂੰ ਬਿੱਲਾਂ ਦੀ ਸਮਝ ਨਹੀਂ, ਸਾਨੂੰ ਹਰ ਚੀਜ਼ ਦੀ ਸਮਝ ਹੈ, ਸਾਨੂੰ ਨਵੀਂ ਤਕਨੀਕ ਦੀ ਵੀ ਸਮਝ ਹੈ ਤੇ ਅਸੀਂ ਸਾਰੀਆਂ ਭਾਸ਼ਾਵਾਂ ਜਿਹੜੀਆਂ ਉਹਦੇ ਵਿੱਚ ਗੱਲਬਾਤ ਵਧੀਆ ਤਰੀਕੇ ਦੇ ਨਾਲ ਕਰ ਸਕਦੇ। ਬਿਲਕੁਲ ਜੀ, ਬਿਲਕੁਲ ਪਤਾ ਹੈ ਸਰਕਾਰ ਨੂੰ ਕਿ ਜਿਹੜੇ ਕਿਸਾਨ ਇਹਨਾਂ ਨੂੰ ਪਤਾ ਆ ਪਰ ਢੀਠ ਬਣਾਇਆ। ਅੱਗੇ ਦੁਸ਼ਯੰਤ ਚੌਟਾਲਾ ਦੀ ਜੇ ਗੱਲ ਕਰੀਏ ਤਾਂ ਉਸਦੇ ਆਪਣੇ ਹੀ ਇਲਾਕੇ ਦੇ ਵਿੱਚ ਉਸਦਾ ਭਾਰੀ ਵਿਰੋਧ। ਦੇਖੋ ਦੁਸ਼ਯੰਤ ਚੌਟਾਲਾ ਦਾ ਰਿਕਾਰਡ ਰਿਹਾ ਇਸ ਏਰੀਏ ਦੇ ਵਿੱਚੋਂ ਜਿੱਤ ਕੇ ਆਉਣ ਦਾ, ਜਿਹੜਾ ਉਹਦਾ ਆਪਣਾ ਵਿਧਾਨ ਸਭਾ ਹਲਕਾ ਉਚਾਣਾ ਰਿਕਾਰਡ ਵੋਟਾਂ ਦੇ ਨਾਲ ਦੁਸ਼ਯੰਤ ਚੌਟਾਲਾ ਜਿੱਤਿਆ ਸੀ ਕਿਉਂਕਿ ਉਹ ਇੱਕ ਲੋਕਾਂ ਨੂੰ ਲੱਗਦਾ ਸੀ ਕਿ ਨਵੀਂ ਸੋਚ ਲੈ ਕੇ ਆਇਆ। ਉਹਨੇ ਉੱਥੇ ਨਾਮ ਵੀ ਆਪਣੇ ਪੜਦਾਦੇ ਦਾ ਵਰਤਿਆ ਸੀ, ਚੌਧਰੀ ਦੇਵੀ ਲਾਲ ਦਾ। ਉਹਦੇ ਨਾਂ ਦੇ ਉੱਤੇ ਉਹਨੇ ਪਾਰਟੀ ਜਿਹੜੀ ਉਹ ਬਣਾਈ ਸੀ ਜਨ ਨਾਇਕ ਜਨਤਾ ਪਾਰਟੀ। ਜਨ ਨਾਇਕ ਉਹਨੇ ਚੌਧਰੀ ਦੇਵੀ ਲਾਲ ਹੋਰਾਂ ਨੂੰ ਕਿਹਾ ਸੀ, ਜਿਹਦੇ ਬਾਰੇ ਦੇ ਵਿੱਚ ਇਹ ਦਾਅਵਾ ਕੀਤਾ ਜਾਂਦਾ ਕਿ ਉਹ ਕਿਸਾਨਾਂ ਦੇ ਵਾਸਤੇ ਬਹੁਤ ਕੰਮ ਕਰਦਾ ਸੀ। ਪਰ ਅੱਜ ਦੁਸ਼ਯੰਤ ਚੌਟਾਲਾ ਗੱਦੀ ਦੇ ਉੱਤੇ ਚਿਪਕ ਕੇ ਰਹਿ ਗਿਆ ਇਸ ਕਰਕੇ ਕਿ ਉਹਨੂੰ ਇਹ ਲੱਗਦਾ ਕਿ ਉਹ ਹੁਣ ਗੱਦੀ ਛੱਡ ਨਹੀਂ ਸਕਦਾ। ਵਿਚਲੀ ਗੱਲ ਕੀ ਹੈ, ਗੱਦੀ ਕਿਉਂ ਨਹੀਂ ਛੱਡ ਸਕਦਾ ਉਹ ਵੀ ਮੈਂ ਤੁਹਾਨੂੰ, ਪਰ ਇਹਨੇ ਆਪਣੇ ਇਸ ਵਿਧਾਨ ਸਭਾ ਹਲਕੇ ਦੇ ਉਚਾਣਾ ਪਿੰਡ ਦੇ ਵਿੱਚ ਜਾਣਾ ਸੀਗਾ ਕਿਸੇ ਵਿਆਹ ਸਮਾਗਮ ਦੇ ਵਾਸਤੇ। ਸੜਕੀ ਰਸਤੇ ਹਰਿਆਣੇ ਦਾ ਕੋਈ ਮੰਤਰੀ ਨਹੀਂ ਜਾ ਸਕਦਾ ਹੁਣ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਕਿਸਾਨ ਜਿਹੜੇ ਨੇ ਉਹਨਾਂ ਦਾ ਰੋਹ ਸੜਕਾਂ ਦੇ ਉੱਤੇ ਆ। ਇਹਦਾ ਜਿਹੜੀ ਧਲਕਾਰਾ ਸੀਗਾ ਵੱਡਾ ਇੱਕ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੇਖ ਰਿਹਾ ਆ
ਵੈਸੇ ਜ਼ੁਬਾਨ ਮਨੋਹਰ ਲਾਲ ਖੱਟਰ ਹੋਰਾਂ ਦੀ ਅਜੇ ਵੀ ਨਹੀਂ ਰੁਕ ਰਹੀ, ਔਰ ਉਹ ਇਹ ਕਹਿ ਰਹੇ ਆ ਕਿ ਕਿਸਾਨ ਜਿਹੜੇ ਆ ਉਹ ਬਾਰਡਰ ਦੇ ਉੱਤੇ ਤਮਾਸ਼ਾ ਕਰ ਰਹੇ ਆ। ਉਹਨੇ ਤਮਾਸ਼ਾ ਲਫ਼ਜ਼ ਜਿਹੜਾ ਜੀ ਉਹ ਵਰਤਿਆ। ਉਧਰ ਜਿੱਥੇ ਉਚਾਣਾ ਪਿੰਡ ਦੇ ਵਿੱਚ ਹੈਲੀਪੈਡ ਬਣਾਇਆ ਗਿਆ ਸੀਗਾ ਇਹਦੇ ਉਤਰਨ ਦੇ ਵਾਸਤੇ ਦੁਸ਼ਯੰਤ ਚੌਟਾਲਾ ਦੇ, ਉਹਦੇ ਹਲਕੇ ਦੇ ਲੋਕਾਂ ਨੇ ਜਾ ਕੇ ਹੈਲੀਪੈਡ ਪੁੱਟ ਕੇ ਉੱਥੇ ਟੋਏ ਜਿਹੜੇ ਸੀ ਉਹ ਕੱਢ ਦਿੱਤੇ ਤੇ ਕਾਲੇ ਝੰਡੇ ਲਾ ਦਿੱਤੇ ਚਾਕ ਤੇ। ਤੇ ਫਿਰ ਵਿਰੋਧ ਦੀ ਵਜ੍ਹਾ ਕਰਕੇ ਦੁਸ਼ਯੰਤ ਚੌਟਾਲਾ ਨੂੰ ਆਪਣਾ ਇਹ ਦੌਰਾ ਰੱਦ ਕਰਨਾ ਪਿਆ। ਉਹਨੂੰ ਇਸ ਗੱਲ ਦਾ ਮਾਣ ਸੀਗਾ, ਬਾਕੀ ਹਰਿਆਣੇ ਦੇ ਵਿੱਚ ਹੁੰਦਾ ਹੋਊ ਵਿਰੋਧ, ਮੇਰਾ ਇੱਥੇ ਤਾਂ ਵਿਰੋਧ ਨਹੀਂ ਹੋਣਾ ਜਿੱਥੋਂ ਰਿਕਾਰਡ ਵੋਟਾਂ ਲੈ ਕੇ ਜਿੱਤਿਆ ਹੋਇਆ। ਪਰ ਉੱਥੋਂ ਦੇ ਲੋਕਾਂ ਨੇ ਵੀ ਦੱਸ ਦਿੱਤਾ ਕਿ ਦੁਸ਼ਯੰਤ ਚੌਟਾਲਾ ਨੂੰ ਉਹਦੇ ਵਿਧਾਨ ਸਭਾ ਹਲਕੇ ਦੇ ਵਿੱਚ ਵੀ ਨਹੀਂ ਵੜਨ ਦੇਵਾਂਗੇ, ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਵਿੱਚ ਭਾਈਵਾਲ ਹੈ। ਅਸਲ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਦੁਸ਼ਯੰਤ ਚੌਟਾਲਾ ਦੇ ਵੀ ਹੱਥ ਪੱਲੇ ਕੁਛ ਨਹੀਂ ਰਿਹਾ। 10 ਇਹਨਾਂ ਦੇ MLA ਨੇ, 2 ਘਰ ਦੇ ਨੇ, 8 ਬਾਹਰ ਦੇ ਨੇ। 8 ਦੇ 8 ਭਾਰਤੀ ਜਨਤਾ ਪਾਰਟੀ ਨੇ ਆਪਣੇ ਖੇਮੇ 'ਚ ਕਰ ਲਏ ਹੋਏ ਆ। ਦੁਸ਼ਯੰਤ ਚੌਟਾਲਾ ਜੇ ਛੱਡਦਾ ਸਰਕਾਰ ਤਾਂ ਉਹਨੂੰ ਬਿਠਾ ਕੇ ਸਮਝਾ ਦਿੱਤਾ ਗਿਆ ਵੀ ਜੇ ਤੂੰ ਜਾਣਾ ਤੇ ਤੂੰ ਜਾ, ਕੱਲਾ ਜਾਏਗਾ ਤੇ ਇੱਕ ਜਿਹੜੀ ਨਾਲ ਤੇਰੀ ਦੂਜੀ ਘਰ ਦੀ ਵੋਟ ਹੈ ਚਾਚੇ ਵਾਲੀ ਉਹ ਲੈ ਜਾ, ਬਾਕੀ 8 ਜਿਹੜੀਆਂ ਦੀ ਉਹ ਤੇਰੇ ਨਾਲ ਹੈ ਨਹੀਂ ਗਿਆ। ਇਸ ਕਰਕੇ ਉਹ ਕਿਸੇ ਪਾਸੇ ਜਾਣ ਜੋਗਾ ਜਿਹੜਾ ਦੀ ਉਹ ਨਹੀਂ ਰਿਹਾ। ਔਰ ਇੱਕ ਕਿਸਮ ਦੇ ਨਾਲ ਦੁਸ਼ਯੰਤ ਚੌਟਾਲਾ ਦੀ ਜਿਹੜੀ ਇਹ ਨਵੀਂ ਬਣੀ ਪਾਰਟੀ ਸੀਗੀ ਜਨਨਾਇਕ ਜਨਤਾ ਪਾਰਟੀ, ਇਹਦੀ ਜਿਹੜੀ ਸ਼ੁਰੂਆਤ ਚੰਗੀ ਹੋਈ ਸੀ, ਪਰ ਕਿਸਾਨ ਅੰਦੋਲਨ ਨੇ ਉਹਨੂੰ ਜਿਹੜਾ ਦੀ ਉਹ ਬੰਦ ਕਰ ਦਿੱਤਾ ਕਮਰਿਆਂ ਦੇ ਵਿੱਚ ਹੀ ਇੱਕ ਕਿਸਮ ਦੇ ਨਾਲ। ਪਿਛਲੇ ਦਿਨੀ ਇਹ ਵੀ ਕਿਹਾ ਗਿਆ ਕਿ ਚੌਟਾਲਾ ਪਰਿਵਾਰ ਦੀ ਆਪਸੀ ਮੀਟਿੰਗ ਵੀ ਹੋਈ ਆ, ਜਿਹਦੇ ਵਿੱਚ ਜਿਹੜਾ ਇਨੈਲੋ ਇੰਡੀਅਨ ਨੈਸ਼ਨਲ ਲੋਕ ਦਲ ਓਮ ਪ੍ਰਕਾਸ਼ ਚੌਟਾਲਾ ਵਾਲਾ ਦਾਦਾ ਇਹਦਾ ਜਿਹੜਾ ਜੀ ਉਹ ਤੇ ਬਾਕੀਆਂ ਦੀ ਮੀਟਿੰਗ ਹੋਈ ਆ ਕਿ ਪਰਿਵਾਰ ਕਿਸੇ ਤਰੀਕੇ ਨਾਲ ਫੇਰ ਇਕੱਠਾ ਹੋ ਜਾਏ, ਕਿਉਂਕਿ ਪਰਿਵਾਰ ਨੂੰ ਜਾਪਦਾ ਕਿ ਗੱਲ ਤਾਂ ਉੱਥੇ ਹੀ ਆ ਗਈ, ਫੇਰ ਫਸ ਗਏ ਉੱਥੇ ਆ ਕੇ। ਔਰ ਇਹ ਇਕੱਠੇ ਹੁੰਦੇ ਆ ਜਾਂ ਨਹੀਂ, ਪਰ ਇੰਨਾ ਜ਼ਰੂਰ ਆ ਕਿ ਦੁਸ਼ਯੰਤ ਚੌਟਾਲਾ ਜੇ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਉਹਦੇ ਘਰ ਦਾ ਘਰਾਓ ਹੋ ਰਿਹਾ ਸੀਗਾ ਉਸ ਟਾਈਮ ਕਿਤੇ ਸਰਕਾਰ ਤੋਂ ਬਾਹਰ ਆ ਜਾਂਦਾ ਤਾਂ ਬਿਨਾਂ ਕਿਸੇ ਸ਼ੱਕ ਦੇ ਹਰਿਆਣੇ ਦੇ ਵਿੱਚ ਇੱਕ ਵੱਡੀ ਰਾਜਨੀਤਿਕ ਧਿਰ ਉਹਨੇ ਖੜੀ ਕਰ ਲੈਣੀ ਸੀ। ਸਹੀ ਸਮੇਂ ਦੇ ਉੱਤੇ ਫੈਸਲਾ ਨਹੀਂ ਲਿਆ, ਠੀਕ ਉਸੇ ਤਰੀਕੇ ਨਾਲ ਜਿਵੇਂ ਜਿਹੜਾ ਬਾਦਲ ਦਲ ਹੈ ਉਹਨੇ ਸਹੀ ਫੈਸਲਾ ਨਹੀਂ ਸੀ ਲਿਆ, ਬਾਅਦ ਦੇ ਵਿੱਚ ਗੱਦੀ ਵੀ ਛੱਡਣੀ ਪਈ, NDA ਵੀ ਛੱਡਣਾ ਪਿਆ, ਲੋਕਾਂ ਨੇ ਫੇਰ ਵੀ ਐਕਸੈਪਟ ਨਹੀਂ ਜਿਹੜਾ ਜੀ ਉਹ ਕੀਤਾ। ਉਹੋ ਜਿਹੀ ਹਾਲਾਤ ਦੁਸ਼ਯੰਤ ਚੌਟਾਲਾ ਦੇ ਵੀ ਹਰਿਆਣੇ 'ਚ ਬਣ ਗਏ। ਬਿਲਕੁਲ ਜੀ, ਜੇ ਲੋਕ ਤਾਂ ਚੱਕ ਕੇ ਕੁਰਸੀ ਤੇ ਬਿਠਾ ਦਿੰਦੇ ਤਾਂ ਲਾਉਣਾ ਵੀ ਜਾਣਦੇ। ਤੇ ਅੱਗੇ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਲੋਕਾਂ ਨੇ 200 ਦੇ ਕਰੀਬ ਜਿਹੜੇ ਟਾਵਰ ਹੈ ਜੀ ਜਿਹੜਾ ਇਹ ਟਰਾਈ ਹੈਗੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ, ਉਹਦੀ 23 ਦਸੰਬਰ ਦੀ ਰਿਪੋਰਟ ਦੇ ਅਨੁਸਾਰ ਰਿਲਾਇੰਸ ਜੀਓ ਦੇ ਪੰਜਾਬ ਦੇ ਵਿੱਚ ਐਕਟਿਵ ਕਨੈਕਸ਼ਨਾਂ ਦੀ ਗਿਣਤੀ ਦੇ ਵਿੱਚ ਅਕਤੂਬਰ ਦੇ ਵਿੱਚ ਕਮੀ ਹੈ। ਜੀਓ ਦੇ ਸਤੰਬਰ ਮਹੀਨੇ ਦੇ ਵਿੱਚ 66.56% ਕਨੈਕਸ਼ਨ ਐਕਟਿਵ ਸੀਗੇ, ਅਕਤੂਬਰ ਦੇ ਵਿੱਚ 65.93% ਜਿਹੜੇ ਜੀ ਉਹ ਰਹਿ ਗਏ। ਪੰਜਾਬ ਦੇ ਵਿੱਚ ਸਾਰੀਆਂ ਕੰਪਨੀਆਂ ਦੇ ਸਿਮ ਤਬਦੀਲੀ ਲਈ ਸਤੰਬਰ 'ਚ 24,000 ਐਪਲੀਕੇਸ਼ਨਾਂ ਆਈਆਂ, ਅਕਤੂਬਰ ਮਹੀਨੇ ਦੇ ਵਿੱਚ ਇਹ ਗਿਣਤੀ 26,000 ਹੋ ਗਈ। ਪੰਜਾਬ ਦੇ ਵਿੱਚ ਪਿਛਲੇ 3 ਦਿਨਾਂ ਦੇ ਵਿੱਚ ਰਿਲਾਇੰਸ ਜੀਓ ਦੇ ਜਿਹੜਾ ਜੀ 10 ਕਰੋੜ ਰੁਪਏ ਦੀ ਵਿੱਤੀ ਸੱਟ ਸਿੱਧਮ ਸਿੱਧੀ ਉਹਨੂੰ ਵੱਜੀ ਹੈ। ਕਿਸਾਨ ਧਿਰਾਂ ਦੇ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਅੰਬਾਨੀ ਤੇ ਅਡਾਨੀਆਂ ਦੇ ਬਾਈਕਾਟ ਦਾ ਸੱਦਾ ਜਿਹੜਾ ਉਹ ਦਿੱਤਾ ਜਾ ਰਿਹਾ। ਇਹਦੇ 'ਚ ਰਾਮਦੇਵ ਦੇ ਸਟੋਰ ਵੀ ਨਿਸ਼ਾਨੇ ਤੇ ਆ ਗਏ, ਉਹਨਾਂ ਨੂੰ ਵੀ ਬੰਦ ਜਿਹੜਾ ਉਹ ਕਰਵਾਇਆ ਜਾ ਰਿਹਾ। ਰਿਲਾਇੰਸ ਜੀਓ ਹੁਣ ਪਹਿਲਾਂ ਭੱਜਿਆ ਸੀ, ਹੁਣ ਪੰਜਾਬ ਸਰਕਾਰ ਦੇ ਕੋਲੇ ਚਿੱਠੀ ਲਿਖੀ ਹੈ, ਇਹ ਕਿਹਾ ਕਿ ਟਾਵਰਾਂ ਦੇ ਨੁਕਸਾਨ ਦੇ ਵਾਸਤੇ ਜ਼ਿੰਮੇਵਾਰ ਲੋਕਾਂ ਦੇ ਖਿਲਾਫ ਪੁਲਿਸ ਕਾਰਵਾਈ ਕੀਤੀ ਜਾਵੇ। ਪਰ ਇਸ ਵੇਲੇ ਕਿਸਾਨ ਦੀ ਜਿਹੜੀ ਹੈ ਜੀ ਉਹ ਚੜ੍ਹਤ ਹੈ, ਇਸ ਕਰਕੇ ਪੰਜਾਬ ਸਰਕਾਰ ਇਸ ਮਾਮਲੇ 'ਚ ਫਿਲਹਾਲ ਚੁੱਪ ਹੈ, ਬਾਅਦ ਦੇ ਵਿੱਚ ਪਰਚੇ ਦਰਜ ਕਰੂਗੀ, ਇਹ ਵੀ ਤੁਸੀਂ ਦੇਖ ਲੈਣਾ। ਰਿਲਾਇੰਸ ਨੇ ਆਨਲਾਈਨ ਪੜ੍ਹਾਈ ਦਾ ਬਹਾਨਾ ਲਾ ਕੇ ਟਾਵਰਾਂ ਦੀ ਤਾਲਾਬੰਦੀ ਰੋਕਣ ਦਾ ਹੀਲਾ ਕੀਤਾ ਸੀਗਾ। ਪੰਜਾਬ ਦੇ ਵਿੱਚ ਤਾਂ ਪੰਚਾਇਤਾਂ ਨੇ ਵੀ ਹੁਣ ਟਾਵਰਾਂ ਦੇ ਕਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਆ। ਰਿਲਾਇੰਸ ਜੀਓ ਦੇ ਵੱਲੋਂ ਲਿਖੀ ਚਿੱਠੀ ਦੇ ਵਿੱਚ ਮੋਬਾਈਲ ਟਾਵਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾਣ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜੇ 6 ਖਿੱਤੇ ਨੇ ਉਹਨਾਂ ਦੇ ਵਿੱਚ ਜਿਹੜਾ ਵੱਡਾ ਜਿਹੜਾ ਇਹਨਾਂ ਦੇ ਉੱਤੇ ਫਰਕ ਪਿਆ ਜੀ, ਔਰ ਕਨੈਕਸ਼ਨ ਲੱਖਾਂ ਕਨੈਕਸ਼ਨ ਜਿਹੜੇ ਉਹ ਪ੍ਰਭਾਵਿਤ ਹੋ ਗਏ ਆ। ਬਠਿੰਡਾ, ਜਗਰਾਓਂ, ਸਮਰਾਲਾ, ਬਲਾਚੌਰ, ਸੁਨਾਮ, ਮੋਗਾ ਇਹ ਸ਼ਾਮਲ ਨੇ। ਇੱਕ ਹਫ਼ਤਾ ਪਹਿਲਾਂ ਸੇਕ ਲੱਗਣਾ ਸ਼ੁਰੂ ਹੋਇਆ ਸੀ ਜੀਓ ਨੂੰ। 3 ਦਿਨਾਂ ਦੇ ਵਿੱਚ 200 ਟਾਵਰ ਜਿਹੜੇ ਨੇ ਉਹ ਪੂਰਨ ਰੂਪ ਦੇ ਵਿੱਚ ਪ੍ਰਭਾਵਿਤ ਹੋ। ਜੀਓ ਕੰਪਨੀ ਨੇ ਸਰਕਾਰ ਨੂੰ ਲਿਖਿਆ ਕਿ ਇਹਨਾਂ ਥਾਵਾਂ ਤੇ ਭੰਨ ਤੋੜ ਹੋਈ ਹੈ। ਜਦੋਂ ਕਿ ਭੰਨ ਤੋੜ ਨਹੀਂ ਕੀਤੀ ਗਈ,
ਸਿਰਫ ਕਨੈਕਸ਼ਨ ਜਿਹੜੇ ਆ ਉਹ ਕੱਟੇ ਗਏ ਆ। ਪੰਜਾਬ ਦੇ ਵਿੱਚ ਜੀਓ ਕੰਪਨੀ ਦੇ 1,40,00,000 ਕਨੈਕਸ਼ਨ ਨੇ ਔਰ 4G ਦੀ ਹਾਈ ਸਪੀਡ ਕਨੈਕਟੀਵਿਟੀ ਹੈ। ਪੰਜਾਬ ਦੇ ਵਿੱਚ ਰਿਲਾਇੰਸ ਜੀਓ ਦੇ 9,000 ਟਾਵਰ ਨੇ ਤੇ ਕਰੀਬ 250 ਰਿਲਾਇੰਸ ਦੇ ਦਫ਼ਤਰ ਨੇ ਔਰ ਇਸ ਤੋਂ ਇਲਾਵਾ 300 ਪ੍ਰਮੁੱਖ ਥਾਵਾਂ ਨੇ। ਸਤੰਬਰ ਮਹੀਨੇ ਤੋਂ ਜੀਓ ਦਫ਼ਤਰਾਂ ਨੂੰ ਬੰਦ ਕਰਨ ਲਈ ਕਿਸਾਨਾਂ ਨੇ ਮੁਹਿੰਮ ਵਿੱਢੀ। ਜਲੰਧਰ ਤੇ ਲੁਧਿਆਣਾ ਦੇ ਵਿੱਚ 11 ਟਾਵਰ ਬੰਦ ਕੀਤੇ ਗਏ। ਕਿਸਾਨ ਜਥੇਬੰਦੀਆਂ ਦੇ ਵੱਲੋਂ ਰੋਜ਼ ਟਾਵਰਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾ ਰਹੇ ਆ। ਮੁਕਤਸਰ ਦੇ ਗਿੱਦੜਬਾਹਾ, ਮਲੋਟ ਤੇ ਮੁਕਤਸਰ ਦੇ ਵਿੱਚ ਟਾਵਰਾਂ ਦੇ ਕਨੈਕਸ਼ਨ ਜਿਹੜੇ ਆ ਉਹ ਕੱਟੇ ਗਏ ਆ। ਸੰਗਰੂਰ ਦੇ ਵਿੱਚ 7 ਟਾਵਰ, ਹੁਸ਼ਿਆਰਪੁਰ ਦੇ ਵਿੱਚ 6, ਕਪੂਰਥਲਾ, ਫਾਜ਼ਿਲਕਾ, ਮਾਨਸਾ ਦੇ ਵਿੱਚ 5, ਅੰਮ੍ਰਿਤਸਰ ਦੇ ਵਿੱਚ 9, ਗੁਰਦਾਸਪੁਰ, ਬਠਿੰਡਾ, ਫਿਰੋਜ਼ਪੁਰ, ਤਰਨਤਾਰਨ, ਰੋਪੜ ਦੇ ਵਿੱਚ 4 ਟਾਵਰ, ਫਰੀਦਕੋਟ, ਮੋਗਾ, ਨਵਾਂ ਸ਼ਹਿਰ, ਪਠਾਨਕੋਟ ਦੇ ਵਿੱਚ 3 ਟਾਵਰ ਜਿਹੜੇ ਉਹ ਪ੍ਰਭਾਵਿਤ ਹੋਏ ਆ। ਬਠਿੰਡੇ ਦੇ ਜਿਹੜਾ ਇੱਕ ਪਿੰਡ ਦਾ ਜੈਲਦਾਰ ਹੈ ਜੀ, ਉਹ ਇਹ ਕਹਿੰਦਾ ਕਿ 2 ਦਿਨਾਂ ਤੋਂ ਜੀਓ ਸਿਮ ਬੰਦ ਹੈ ਔਰ ਉਹ ਇਹ ਕਹਿੰਦਾ ਕਿ ਜਿਹੜੇ ਜੀਓ ਟਾਵਰਾਂ ਦੇ ਕਨੈਕਸ਼ਨ ਕੱਟਣ ਕਰਕੇ ਇਹ ਜਦੋਂ ਤੁਸੀਂ ਕਿਸੇ ਨੂੰ ਡਾਇਲ ਕਰਦੇ ਹੋ ਤਾਂ ਉਹੀ ਕਹਿੰਦਾ ਕਿ ਆਊਟ ਆਫ ਰੇਂਜ ਹੈ ਇਹ ਜਿਹੜਾ ਜੀ ਉਹ ਫੋਨ ਕੋਈ ਨਹੀਂ ਮਿਲ ਰਿਹਾ। ਸਰਪੰਚਾਂ ਨੇ ਪੰਚਾਇਤਾਂ ਦੇ ਰੂਪ ਦੇ ਵਿੱਚ ਮਤੇ ਪਾਸ ਕੀਤੇ ਆ ਕਿ ਜੀਓ ਦੇ ਸਿਮ ਜਿਹੜੇ ਆ ਉਹ ਬੰਦ ਕਰਵਾਏ ਜਾਣ। ਫਿਰੋਜ਼ਪੁਰ ਦੇ ਪਿੰਡਾਂ ਦੇ ਵਿੱਚ ਟਾਵਰਾਂ ਦੇ ਕਨੈਕਸ਼ਨ ਤਾਂ ਕੱਟੇ ਗਏ ਆ, ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਮਤੇ ਜਿਹੜੇ ਆ ਉਹ ਪਾਏ ਆ। ਜੀਓ ਨੈਟਵਰਕ ਇਸ ਵੇਲੇ ਡਾਵਾਡੋਲ ਪੰਜਾਬ ਦੇ ਵਿੱਚ ਹੋ ਗਿਆ। ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚੋਂ ਅਨਾਊਂਸਮੈਂਟ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਕਿ ਕਿਸਾਨਾਂ ਦੇ ਵੱਲੋਂ ਦਿੱਤੀ ਹੋਈ ਕਾਲ ਦੇ ਉੱਤੇ ਆਪਣੇ ਜੀਓ ਦੇ ਜਿਹੜੇ ਫੋਨ ਨੇ ਉਹਨਾਂ ਨੂੰ ਦੂਜੀਆਂ ਕੰਪਨੀਆਂ ਦੇ ਵਿੱਚ ਪੋਰਟ ਕਰਾ ਲਓ। ਜਿਹੜੀਆਂ ਦੂਜੀਆਂ ਕੰਪਨੀਆਂ ਵਾਲੇ ਨੇ ਉਹਨਾਂ ਨੇ ਥਾਂ ਦੇ ਉੱਤੇ ਆਪਣੇ ਆਊਟਲੈਟ ਜਿਹੜੇ ਟੈਂਪਰੇਰੀ ਆ ਉਹ ਖੜੇ ਕੀਤੇ ਹੋਏ ਆ, ਕਿਉਂਕਿ ਜੀਓ ਨੇ ਉਹਨਾਂ ਕੰਪਨੀਆਂ ਦੇ ਢਿੱਡ ਤੇ ਲੱਤ ਮਾਰੀ ਸੀ ਤੇ ਹੁਣ ਜਿਹੜਾ ਜੀ ਬਿਨਾਂ ਕਿਸੇ ਸ਼ੱਕ ਦੇ ਉਹ ਕੰਪਨੀਆਂ ਮੂਹਰੇ ਹੋ ਕੇ ਇਹ ਗ੍ਰਾਹਕ ਨੇ ਉਹਨਾਂ ਨੂੰ ਆਪਣੇ ਵੱਲ ਨੂੰ ਕਰ ਰਹੀਆਂ। ਬਿਲਕੁਲ ਜੀ, ਉਹਨਾਂ ਦੇ ਹੀ ਵਾਪਸ ਜਾ ਰਹੇ। ਤੇ ਅੱਗੇ ਗੱਲ ਕਰਦੇ ਆ ਅੰਦੋਲਨ ਦੇ ਵਿੱਚ ਸ਼ਾਇਦ ਮਾਨਸਾ ਡਿਸਟ੍ਰਿਕਟ ਦੇ ਨੌਜਵਾਨ। ਦੇਖੋ, ਨੌਜਵਾਨਾਂ ਦੀ ਤਾਂ ਉਹੀ ਜਿਹੜੀ ਉਹ ਚੜ੍ਹਾਈ ਆ ਓਵਰਆਲ ਹੀ ਸਾਰੇ ਜਗ੍ਹਾ ਹੀ ਜਿਹੜਾ ਜਿੱਥੇ ਜਿੱਥੇ ਬੈਠੇ ਨੇ ਉੱਥੋਂ ਦਾ ਸਾਰਾ ਸਿਸਟਮ ਦੇਖਣਾ, ਪ੍ਰਬੰਧ ਦੇਖਣਾ, ਉਹ ਕਿਸੇ ਕਿਸਮ ਦੀ ਪ੍ਰੋਬਲਮ ਨਾ ਆਵੇ, ਕੋਈ ਗਲਤ ਅਨਸਰ ਨਾ ਵੜ ਜੇ, ਇਹ ਸਾਰੀਆਂ ਜ਼ਿੰਮੇਵਾਰੀਆਂ ਨੌਜਵਾਨ ਹੀ ਸੰਭਾਲ ਰਹੇ ਆ। ਪਰ ਕੁਝ ਜਿਹੜੀਆਂ ਟੈਕਨੀਕਲੀ ਚੀਜ਼ਾਂ ਨੇ ਉਹਨਾਂ ਦੇ ਵਿੱਚ ਮਾਨਸਾ ਡਿਸਟ੍ਰਿਕਟ ਦੇ ਜਿਹੜੇ ਨੌਜਵਾਨ ਨੇ, ਕਿਉਂਕਿ ਮਾਨਸਾ ਦੇ ਉੱਤੇ ਕਿਸੇ ਸਮੇਂ ਇਹ ਲੱਗਦਾ ਸੀਗਾ ਕਿ ਇਹ ਜਿਹੜਾ ਪੜ੍ਹਿਆ ਲਿਖਿਆ ਜ਼ਿਲ੍ਹਾ ਨਹੀਂ ਗਾ, ਪਰ ਉਹ ਬੀਤੇ ਸਮੇਂ ਦੀ ਗੱਲ ਹੋ ਗਈ। ਇੱਥੋਂ ਦੇ ਜਿਹੜੇ ਨਵੀਂ ਪੀੜ੍ਹੀ ਹੈ ਜੀ ਉਹ ਹਾਈਲੀ ਐਜੂਕੇਟਡ ਜਿਹੜੀ ਉਹ ਕਹੀ ਜਾ ਸਕਦੀ ਹੈ। ਇੱਥੇ ਜਿਹੜਾ ਜੀ ਇੱਕ ਤਾਂ ਜਿਹੜੇ ਰੁਲਦੂ ਸਿੰਘ ਨੇ ਕਿਸਾਨ ਆਗੂ, ਉਹ ਕਿਉਂਕਿ ਖੂੰਡਾ ਰੱਖਦੇ ਆ ਹੱਥ ਦੇ ਵਿੱਚ, ਉਹ ਵੀ ਇਸ ਵੇਲੇ ਇੱਥੋਂ ਦੇ ਨੈਸ਼ਨਲ ਚੈਨਲਾਂ ਦੇ ਉੱਤੇ ਵੀ ਖਿੱਚ ਦਾ ਕੇਂਦਰ ਜਿਹੜਾ ਉਹ ਬਣਿਆ। ਕੋਕਿਆਂ ਵਾਲਾ ਜਿਹੜਾ ਖੂੰਡਾ ਜਿਹੜਾ ਕਿਸੇ ਟਾਈਮ ਪੰਜਾਬ ਦੀ ਪਹਿਚਾਣ ਹੁੰਦਾ ਸੀ, ਰੁਲਦੂ ਸਿੰਘ ਹੋਰਾਂ ਨੇ ਉਹਨੂੰ ਦੁਬਾਰਾ ਜਿਹੜਾ ਜੀ ਉਹ ਲੋਕਾਂ ਦੇ ਵਿੱਚ ਪ੍ਰਚਲਿਤ ਕੀਤਾ। ਔਰ ਟਰਾਲੀ ਟਾਈਮਸ ਕਿਉਂਕਿ ਬਹੁਤ ਚਰਚਿਤ ਇਸ ਵੇਲੇ ਇਹ ਹੋਇਆ ਕਿ ਇੱਕ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਿਹਨੇ ਸਿੰਬੋਲਿਕ ਰੂਪ ਦੇ ਵਿੱਚ ਸਰਕਾਰ ਨੂੰ ਵਕਤ ਪਾ ਕੇ ਰੱਖ ਦਿੱਤਾ ਜੀ, ਕਿ ਜਿਹੜੇ ਕਹਿੰਦੇ ਸੀ ਵੀ ਇਹਨਾਂ ਨੂੰ ਸਮਝ ਨਹੀਂ ਆ ਰਹੀ ਬਿੱਲ, ਉਹਨਾਂ ਨੇ ਟਰਾਲੀਆਂ ਤੋਂ ਟਰਾਲੀ ਟਾਈਮਸ ਜਿਹੜਾ ਸੀ ਉਹ ਕੱਢਤਾ। ਟਰੈਕਟਰ ਟੂ ਟਵਿੱਟਰ ਤੋਂ ਬਾਅਦ ਟਰਾਲੀ ਟਾਈਮ ਜਿਹੜਾ ਸੀਗਾ ਇੱਕ ਵੱਡਾ ਮਾਰਕਾ ਇਸ ਕਿਸਾਨ ਅੰਦੋਲਨ ਦਾ ਹਮੇਸ਼ਾ ਯਾਦ ਰੱਖਿਆ ਜਾਊਗਾ। ਟਰਾਲੀ ਟਾਈਮਸ ਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਜਿਹੜੀ ਹੈ, ਇਹ 2 ਚੀਜ਼ਾਂ ਦੀ ਜਿਹੜੀ ਕਮਾਂਡ ਹੈ ਉਹ ਮਾਨਸਾ ਦੇ ਨੌਜਵਾਨਾਂ ਦੇ ਹੱਥ ਹੈ। ਨਵਕਿਰਨ ਨੱਤ, ਅਜੇਪਾਲ ਨੱਤ, ਹਰਭਗਵਾਨ ਭੀਖੀ, ਗੁਰਨਾਮ ਭੀਖੀ ਤੇ ਗੁਰਮੋਹਰ ਕੌਰ, ਇਹ ਸਾਰੀ ਜਿਹੜੀ ਦੀ ਇਹਦੀ ਕਮਾਂਡ ਸੰਭਾਲ ਰਹੇ ਆ। ਟਰਾਲੀ ਟਾਈਮਸ ਜਿਹੜਾ ਜੀ ਉਹਨੂੰ ਪ੍ਰੋਫੈਸ਼ਨਲੀ ਤਰੀਕੇ ਦੇ ਨਾਲ ਜਿਹੜਾ ਉਹ ਕੱਢਿਆ ਗਿਆ ਔਰ ਉੱਥੇ ਵਾਪਰਦੀਆਂ ਜੋ ਘਟਨਾਵਾਂ ਉਹ ਉਹਦੇ ਵਿੱਚ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਫੋਟੋਆਂ ਦੇ ਰੂਪ ਦੇ ਵਿੱਚ ਕੀ ਕੁਛ ਹੋ ਰਿਹਾ, ਸਿੰਘੂ ਬਾਰਡਰ ਤੇ ਕੀ ਹੋ ਰਿਹਾ, ਟਿੱਕਰੀ ਬਾਰਡਰ ਤੇ ਕੀ ਹੋ ਰਿਹਾ, ਗਾਜੀਪੁਰ ਬਾਰਡਰ ਦੇ ਉੱਤੇ ਕੀ ਹੋ ਰਿਹਾ। ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਸਥਾਨ ਜਿਹੜਾ ਜੀ ਉੱਥੇ ਜਿਹੜੇ ਨੌਜਵਾਨ ਦੋ ਸੰਭਾਲ ਰਹੇ ਆ, ਉਹ ਕਹਿੰਦੇ ਆ ਕਿ ਇੱਥੇ ਲੋਕਾਂ ਦੇ ਵਿੱਚ ਪੜ੍ਹਨ ਲਈ ਜਿਹੜਾ ਉਤਸ਼ਾਹ ਉਹਨੂੰ ਵੇਖ ਕੇ ਉਹ ਲੱਗਦਾ ਹੈ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਨਵੀਆਂ ਮੰਜ਼ਿਲਾਂ ਵੱਲ ਨੂੰ ਵੱਧਦੀ ਹੋਈ ਆਪਣਾ ਜਿਹੜਾ ਪੁਰਾਣਾ ਅਮੀਰ ਵਿਰਸਾ ਉਹਦੇ ਨਾਲ ਜੁੜ ਰਹੀ ਹੈ। ਪਾਸ਼ ਤੇ ਭਗਤ ਸਿੰਘ ਬਾਰੇ ਛਪੇ ਪੋਸਟਰ ਜਿਹੜੇ ਉਹ ਪਹਿਲੇ ਦਿਨ ਹੀ ਲੋਕ ਲੈ ਗਏ। ਜਿਹੜੇ ਇੱਥੇ ਭਗਤ ਸਿੰਘ ਦੀਆਂ ਜਿਹੜੀਆਂ ਸ਼ਹੀਦ ਭਗਤ ਸਿੰਘ ਹੋਰਾਂ ਦੀਆਂ ਲਿਖਤਾਂ ਨੇ, ਉਹਨਾਂ ਦੀਆਂ ਚਾਹੇ ਜੇਲ੍ਹ ਚਿੱਠੀਆਂ ਨੇ ਜਾਂ ਜਿਹੜੀਆਂ ਦੂਜੀਆਂ ਲਿਖਤਾਂ ਨੇ,
ਉਹ ਬਹੁਤ ਜ਼ਿਆਦਾ ਲੋਕ ਜਿਹੜਾ ਉਹ ਲਿਜਾ ਰਹੇ ਆ। ਇਹ ਕਿਹਾ ਜਾ ਰਿਹਾ ਕਿ ਜਦੋਂ ਪਹਿਲਾਂ ਗੱਲ ਕੀਤੀ ਕਿ ਇੱਥੇ ਲਾਇਬ੍ਰੇਰੀ ਜਿਹੜੀ ਉਹ ਸਥਾਪਿਤ ਕੀਤੀ ਜਾਵੇ ਤਾਂ ਕੁਝ ਲੋਕਾਂ ਨੂੰ ਲੱਗਿਆ ਕਿ ਇਹ ਲਾਇਬ੍ਰੇਰੀ ਦੇ ਨਾਲ ਜਿਹੜਾ ਵੀ ਉਹ ਕੀ ਹੋ ਸਕਦਾ, ਪਰ ਵੇਖਦਿਆਂ ਇਹਨਾਂ ਨੌਜਵਾਨਾਂ ਨੇ ਉੱਥੇ ਇਹ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਜਿਹੜੀ ਵੀ ਉਹ ਸਥਾਪਿਤ ਕਰ ਦਿੱਤੀ, ਚੱਲਦੀ ਫਿਰਦੀ ਕਹਿ ਲਓ ਕਿ ਲਾਇਬ੍ਰੇਰੀ। ਔਰ ਲੋਕ ਜਿਹੜੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਜਦੋਂ ਉਹ ਬੈਠਦੇ ਨੇ ਟਰਾਲੀਆਂ ਦੇ ਵਿੱਚ ਕਿਤਾਬਾਂ ਫੜੀਆਂ ਹੋਈਆਂ, ਔਰ ਉਹ ਕਿਤਾਬਾਂ ਪੜ੍ਹ ਕੇ ਮੁੜ ਕੇ ਮੋੜਦੇ ਨੇ, ਦੂਜੇ ਜਿਹੜਾ ਵੀ ਉਹ ਲੈ ਜਾਂਦੇ ਨੇ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਨਿਵੇਕਲੀ ਕਿਸਮ ਦੇ ਦੀ ਉਹ ਸ਼ੁਰੂ ਹੋਈ ਹੈ। ਮੋਦੀ ਤੇ ਬੋਦੀ ਮੀਡੀਆ ਦੇ ਮੁਕਾਬਲੇ ਲੋਕਾਂ ਨੇ ਆਪਣੀ ਆਵਾਜ਼ ਦੇ ਨਾਅਰੇ ਦੇ ਹੇਠ ਸ਼ੁਰੂ ਹੋਇਆ ਜਿਹੜਾ ਜੀ ਇਹ ਟਰਾਲੀ ਟਾਈਮਜ਼ ਜਿਹੜਾ ਉਹਨੂੰ ਜਿੰਨਾ ਪਿਆਰ ਦਿੱਤਾ ਔਰ ਪੜ੍ਹਨ ਦਾ ਜਨੂਨ ਜਿਹੜਾ ਉਹ ਦਿਖਾਇਆ, ਉਹ ਆਪਣੇ ਆਪ ਦੇ ਵਿੱਚ ਵਾਕਿਆ ਹੀ ਉਹ ਚੀਜ਼ ਹੈ। ਆਪਾਂ ਇੱਥੇ ਇਸ ਪਲੇਟਫਾਰਮ ਦੇ ਉੱਤੇ ਮੈਂ ਖੁਦ ਜਿਹੜੀ ਦੀ ਇਹ ਗੱਲ ਕਰ ਰਿਹਾ ਕਿ ਲੋਕਾਂ ਦੇ ਵਿੱਚ ਪੜ੍ਹਨ ਵਾਲੀ ਜਿਹੜੀ ਗੱਲ ਸੀ ਉਹ ਮੁੱਕ ਗਈ ਆਲਮੋਸਟ। ਹਾਲਾਂਕਿ ਸੰਗਰੂਰ, ਬਰਨਾਲਾ, ਮਾਨਸਾ ਡਿਸਟ੍ਰਿਕਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਅੱਜ ਵੀ ਜਦੋਂ ਕਿਤੇ ਕੋਈ ਸਾਹਿਤ ਦੀ ਗੱਲ ਚੱਲਦੀ ਆ ਤਾਂ ਇੱਥੇ ਸਾਹਿਤ ਦੀ ਵਿਕਰੀ ਸਭ ਤੋਂ ਜ਼ਿਆਦਾ ਹੁੰਦੀ ਆ, ਕਿਤਾਬਾਂ ਦੀ ਵਿਕਰੀ ਬਹੁਤ ਜ਼ਿਆਦਾ ਹੁੰਦੀ ਆ। ਪਰ ਇਹ ਕਿਤੇ ਨਾ ਕਿਤੇ ਚੀਜ਼ਾਂ ਗਵਾਚ ਰਹੀਆਂ ਸੀਗੀਆਂ। ਇਸ ਅੰਦੋਲਨ ਨੇ ਪੜ੍ਹਨ ਵਾਲੀ ਜਿਹੜੀ ਚੀਜ਼ ਆ ਜੀ ਉਹ ਦੁਬਾਰਾ ਲਿਆਂਦੀ ਆ। ਔਰ ਜੇ ਕਿਤੇ ਇਹ ਚੇਟਕ ਲੱਗ ਜੇ ਕਿ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ, ਪੁਰਾਤਨ ਇਤਿਹਾਸ ਨੇ, ਉਹ ਨਵੀਂ ਪੀੜ੍ਹੀ ਜਿਹੜੀ ਉਹ ਪੜ੍ਹ ਲਵੇ ਤੇ ਜੋਸ਼ ਤਾਂ ਉਹਦੇ ਕੋਲ ਹੈਗਾ ਹੀ ਹੈ, ਤੇ ਨਾਲ ਉਹ ਹੋਸ਼ ਲੈ ਕੇ ਬਿਨਾਂ ਕਿਸੇ ਸ਼ੱਕ ਦੇ ਇਸ ਅੰਦੋਲਨ ਤੋਂ ਬਾਅਦ ਵੀ ਬਹੁਤ ਸਾਰੀਆਂ ਨਵੀਆਂ ਪੈੜਾਂ ਪਾ ਸਕਦੇ। ਬਿਲਕੁਲ ਜੀ, ਇਹ ਜਿਹੜਾ ਅੰਦੋਲਨ ਆ ਇਹ ਇੱਕ ਨਵੇਕਲਾ ਹੀ ਆ, ਤੁਸੀਂ ਦੱਸ ਹੀ ਚੁੱਕੇ ਆ ਕਿ ਨਵੀਆਂ ਪੈੜਾਂ ਪਾ ਰਿਹਾ ਆ। ਤੇ ਉਹਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਰਾਜਨੀਤਿਕਾਂ ਨੇ ਸਾਰੀਆਂ ਚੀਜ਼ਾਂ ਤੋਂ ਦੂਰ ਹੀ ਕਰ ਦਿੱਤੇ, ਵੀਡੀਓ ਦੇ ਰੂਪ ਦੇ ਵਿੱਚ ਹੀ ਲੋਕੀ ਸਭ ਕੁਝ ਕਰਨ ਲੱਗ ਪਏ ਸੀਗੇ। ਬਹੁਤ ਚੰਗੀ ਗੱਲ ਆ। ਤੇ ਇੱਕ ਹੋਰ ਜਿਹੜੀ ਨਵੀਂ ਪੈੜ ਪਾਈ ਜਾ ਰਹੀ ਕਿ ਰਾਜਨੀਤੀ ਦੇ ਵਿੱਚ ਨੌਜਵਾਨਾਂ ਨੂੰ ਲਿਆਉਣ ਦੇ ਲਈ ਸਿੱਖਿਆ ਦੇਣ ਦੀਆਂ ਗੱਲਾਂ ਵੀ ਚੱਲ ਰਹੀਆਂ। ਦੇਖੋ, ਇੱਕ ਚੀਜ਼ ਜਿਹੜੀ ਪ੍ਰਚਾਰੀ ਗਈ ਪਿਛਲੇ ਤੁਸੀਂ ਕਹਿ ਦਿਓ ਕਿ ਦਹਾਕਿਆਂ ਤੋਂ, ਜਿਉਂ ਮੁਲਕ ਆਜ਼ਾਦ ਹੋਇਆ ਉਦੋਂ ਬਾਅਦ ਕੁਝ ਸਰਕਾਰਾਂ ਤੋਂ ਬਾਅਦ ਇਹ ਚੀਜ਼ ਪ੍ਰਚਾਰੀ ਜਾਣ ਲੱਗੀ। ਉਹ ਕਿਨ ਪ੍ਰਚਾਰੀ, ਇਹ ਪੜਚੋਲ ਦਾ ਵਿਸ਼ਾ ਹੈ ਕਿ ਜੀ ਰਾਜਨੀਤੀ ਬਹੁਤ ਗੰਦੀ ਹੈ, ਰਾਜਨੀਤੀ ਬਹੁਤ ਗੰਦੀ ਹੈ। ਇਹੀ ਗੱਲ ਬਾਰ-ਬਾਰ ਕਹੀ ਗਈ। ਉਹ ਸ਼ਾਇਦ ਇਸ ਕਰਕੇ ਕਹੀ ਗਈ ਕਿ ਇਹਦੇ ਵਿੱਚ ਆਮ ਘਰਾਂ ਦੇ ਬੱਚੇ ਨਾ ਕਿਤੇ ਆ ਜਾਣ ਤੇ ਉੱਥੇ ਕੁਝ ਪਰਿਵਾਰਾਂ ਦਾ ਦਾਬਾ ਰਹੇ, ਕੁਝ ਪਰਿਵਾਰਾਂ ਦਾ ਉਹਦੇ ਉੱਤੇ ਕਬਜ਼ਾ ਰਹੇ। ਗੱਲ ਮੁਲਕ ਦੀ ਰਾਜਨੀਤੀ, ਗੱਲ ਸੂਬਿਆਂ ਦੀ ਰਾਜਨੀਤੀ ਦੀ ਵੀ ਇਹਦੇ ਵਿੱਚ ਸ਼ਾਮਲ ਹੈ। ਜੇ ਆਪਾਂ ਉਹ ਪਰਿਵਾਰ ਗਿਣ ਲੱਗ ਜਾਈਏ ਤੇ ਜਿਹੜੇ ਮੁਲਕ ਦੇ ਵਿੱਚ ਜੇ ਗਿਣੀਏ ਤੇ ਮੇਰਾ ਖਿਆਲ 2 ਉਂਗਲਾਂ ਦੇ ਪੋਟੇ ਬਹੁਤ ਨੇ। ਰਾਜਾਂ ਦੇ ਉੱਤੇ ਆ ਜਾਓ ਤੇ ਉਹਦੇ 'ਚ 4 ਉਂਗਲਾਂ ਲਾ ਲਓ, 4 ਉਂਗਲਾਂ ਦੇ ਪੋਟੇ ਬਹੁਤ ਹੋਣਗੇ। ਜਿਹੜੇ ਵੱਡੇ ਰਾਜ ਨੇ ਉਹਨਾਂ ਦੇ ਵਿੱਚ ਕਿੰਨਾ ਪਰਿਵਾਰਾਂ ਨੇ ਜਿਹੜਾ ਜੀ ਰਾਜ ਕੀਤਾ। ਪੰਜਾਬ ਦੀ ਜੇ ਆਪਾਂ ਪੰਜਾਬ ਤੇ ਗੱਲ ਆ ਜਾਈਏ ਤੇ ਪੰਜਾਬ ਦੇ ਵਿੱਚ ਉਹੀ ਬਾਦਲ ਪਰਿਵਾਰ ਹੈ, ਉਹੀ ਕੈਪਟਨ ਪਰਿਵਾਰ ਹੈ, ਉਹੀ ਕੈਰੋਂ ਪਰਿਵਾਰ ਹੈ। ਇਹਨਾਂ ਤੋਂ ਬਾਹਰ ਤਾਂ ਕੁਛ ਨਿਕਲਿਆ ਨਹੀਂ, ਇੱਥੇ ਹੀ ਰਿਹਾ। ਉਹ ਹਰਿਆਣੇ ਦੇ ਵਿੱਚ ਤੁਸੀਂ ਆ ਜਾਓ, ਚਟਾਲਾ ਪਰਿਵਾਰ ਦੀ ਆਪਾਂ ਗੱਲ ਕਰਕੇ ਹਟੇ ਆ, ਉਹੋ ਹੀ ਹੈ, ਉੱਥੇ ਹੀ ਘੁੰਮੀ ਜਾਂਦਾ। ਉੱਤਰ ਪ੍ਰਦੇਸ਼ ਦੇ ਵਿੱਚ ਆ ਜਾਓ, ਲਾਲੂ ਆਪਣੇ ਜਿਹੜੇ ਮੁਲਾਇਮ ਸਿੰਘ ਯਾਦਵ ਨੇ ਹੋਰ ਨੇ, ਜਾਂ 1-2 ਹੋਰ ਪਰਿਵਾਰ ਨੇ। ਪਰਾਂ ਬਿਹਾਰ 'ਚ ਚੱਲ ਜਾਓ, ਉੱਥੇ ਲਾਲੂ ਪ੍ਰਸਾਦ ਯਾਦਵ ਹੋਰਾਂ ਦਾ ਪਰਿਵਾਰ ਹੈ। ਮਤਲਬ ਕਿ ਰਾਜਨੀਤੀ ਉੱਥੇ ਕੁ ਰਹਿ ਗਈ। ਇਹ ਚੀਜ਼ਾਂ ਕਦੇ ਵੀ ਬਾਹਰ ਨਹੀਂ ਆਉਣ ਦਿੱਤੀ। ਇਹ ਇੱਕ ਨਿਵੇਕਲੀ ਕੋਸ਼ਿਸ਼ ਜਿਹੜੀ ਦੀ ਹੋਣ ਲੱਗੀ ਆ ਹੁਣ, ਤੇ ਰਾਜਨੀਤੀ ਦਾ ਸੁਪਨਾ ਵੇਖ ਰਹੇ ਨੌਜਵਾਨਾਂ ਦੇ ਵਿੱਚ ਪੇਸ਼ੇਵਰ ਇੱਕ ਜਿਹੜਾ ਜੀ ਉਹ ਪ੍ਰੀਖਿਆ ਕੇਂਦਰ ਖੁੱਲ੍ਹਣ ਵਾਲਾ, ਜਿੱਥੇ ਟ੍ਰੇਨਿੰਗ ਸੈਂਟਰ ਪ੍ਰੀਖਿਆ ਕੇਂਦਰ ਨਹੀਂ, ਟ੍ਰੇਨਿੰਗ ਸੈਂਟਰ ਖੁੱਲੂਗਾ। ਇਹਦੇ 'ਚ ਸਿਆਸਤ ਦੀ ਜਿਹੜੀਆਂ ਕਲਾਸਾਂ ਲੱਗਣਗੀਆਂ, ਨਵੀਂ ਪੀੜ੍ਹੀ ਨੂੰ ਇਮਾਨਦਾਰ ਰਾਜਨੀਤੀ ਦੇ ਨਾਲ ਚੋਣ ਲੜਨ, ਜਿੱਤਣ ਤੇ ਜਨਤਾ ਦਾ ਦਿਲ ਜਿੱਤਣ ਦੇ ਸਬਕ ਪੜ੍ਹਾਏ ਜਾਣਗੇ। ਇੰਡੀਅਨ ਸਕੂਲ ਆਫ ਡੈਮੋਕ੍ਰੇਸੀ ਦੇ ਬੈਨਰ ਦੇ ਹੇਠ ਇਸ ਕੋਰਸ ਦੀ ਸ਼ੁਰੂਆਤ ਹੋ ਰਹੀ ਹੈ। 15 ਅਗਸਤ ਤੋਂ ਇਹ ਟ੍ਰੇਨਿੰਗ ਪ੍ਰੋਗਰਾਮ ਅਗਲੇ ਵਰ੍ਹੇ ਤੋਂ ਸ਼ੁਰੂ ਹੋਊਗਾ। ਰਾਜਨੀਤੀ ਤੋਂ ਵੱਖਰੀ ਸਿਆਸਤ ਜਿਹੜੀ ਚੱਲ ਰਹੀ ਹੈ ਇਸ ਵੇਲੇ, ਜਿਹਦੇ ਵਿੱਚ ਕਰਪਸ਼ਨ ਹੀ ਕਰਪਸ਼ਨ ਆ ਜੀ, ਜਾਂ ਜਿਹਨੂੰ ਇਹ ਕਿਹਾ ਜਾਂਦਾ ਗੰਦੀ ਰਾਜਨੀਤੀ ਜਿਹੜੀ, ਉਹਦੇ ਤੋਂ ਵੱਖਰੇ ਤੌਰ ਦੇ ਉੱਤੇ ਇਹਨਾਂ ਕਲਾਸਾਂ ਦੇ ਵਿੱਚ ਹਰ ਵਿਚਾਰਧਾਰਾ ਦੇ ਲੋਕਾਂ ਨੂੰ ਜਗ੍ਹਾ ਮਿਲੂਗੀ। ਪਹਿਲਾਂ ਸ਼ੁਰੂਆਤੀ ਦੌਰ ਦੇ ਵਿੱਚ ਦੇਸ਼ ਦੇ ਵਿੱਚੋਂ 50 ਨੌਜਵਾਨ ਚੁਣੇ ਜਾਣਗੇ। 9 ਮਹੀਨੇ ਦੀ ਟ੍ਰੇਨਿੰਗ ਹੋਊਗੀ। ਅਮਰੀਕਾ ਦੇ ਕੋਲੰਬੀਆ ਤੇ ਹਾਵਰਡ ਯੂਨੀਵਰਸਿਟੀ ਤੋਂ ਜਿਹੜੀ ਪਬਲਿਕ ਪਾਲਿਸੀ ਆ ਉਹਦੀ ਪੜ੍ਹਾਈ ਕਰਕੇ ਨਿਕਲੇ ਐਕਸਪਰਟ ਜਿਹੜੇ ਆ ਉਹ ਇਹਨਾਂ ਨੂੰ ਟ੍ਰੇਨਿੰਗ ਦੇਣਗੇ। ਲੈਕਚਰ ਦੇਣ ਦੇ ਵਾਸਤੇ ਵੱਖੋ ਵੱਖਰੀਆਂ ਪਾਰਟੀਆਂ ਦੇ ਜਿਹੜੇ ਜਿਨ੍ਹਾਂ ਦੀ ਇਮਾਨਦਾਰੀ ਵਾਲੀ ਛਵੀ ਆ ਉਹਨਾਂ ਨੂੰ ਸੱਦਿਆ ਜਾਊਗਾ, ਉੱਥੇ ਬੁਲਾਇਆ ਜਾਊਗਾ। ਨਵੇਂ ਸਕੂਲ ਦੀ ਸ਼ੁਰੂਆਤ ਜਿਹੜੀ
ਹਿਮਾਕਸ਼ੀ ਮੇਘਾਨੀ ਨਾਂ ਦੇ 2 ਨੌਜਵਾਨ ਕਰ ਰਹੇ ਨੇ। ਹਿਮਾਕਸ਼ੀ ਹਾਵਰਡ ਤੇ ਪਰਕਰ ਕੋਲੰਬੀਆ ਯੂਨੀਵਰਸਿਟੀ ਤੋਂ ਲੋਕ ਨੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਲੈ ਚੁੱਕੇ ਨੇ, ਔਰ ਇਹਨਾਂ ਦੋਨਾਂ ਨੇ ਜਾਪਾਨ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਉਹ ਤਜਰਬਾ ਜਿਹੜਾ ਉੱਥੇ ਜਾਪਾਨ ਦੇ ਵਿੱਚ ਹੋਇਆ ਸੀਗਾ ਇੱਕ ਤਜਰਬਾ, ਉੱਥੋਂ ਇਹ ਹਾਸਲ ਕੀਤਾ ਆਈਡੀਆ ਕਿ ਇੱਥੇ ਕਿਉਂ ਨਹੀਂ ਹੋ ਸਕਦਾ। ਇਹ ਟ੍ਰੇਨਿੰਗ ਪ੍ਰੋਗਰਾਮ ਦੀ ਫੀਸ ਹੈ ਜੀ, ਇਹ ਮੁਫਤ ਨਹੀਂ ਹੋਊਗਾ। 2 ਲੱਖ ਰੁਪਈਏ ਦੀ ਫੀਸ ਹੋਊਗੀ, 9 ਮਹੀਨੇ ਦਾ ਜਿਹੜਾ ਇਹ ਟ੍ਰੇਨਿੰਗ ਹੋਊਗੀ। ਇਹਦੇ ਵਿੱਚ ਰਹਿਣ ਸਹਿਣ ਤੇ ਜਿੰਨਾ ਵੀ ਗਰਾਊਂਡ ਲੈਵਲ ਦੇ ਉੱਤੇ ਤਜਰਬਾ ਸਾਰਾ ਕੁਝ ਇਕੱਠਾ ਇਹਦੇ ਵਿੱਚ ਜਿਹੜਾ ਵੀ ਉਹ ਸ਼ਾਮਲ ਹੋਊਗਾ। ਇੱਥੇ ਸਕਾਲਰਸ਼ਿਪ ਵੀ ਦਿੱਤੀ ਜਾਊਗੀ, ਔਰ ਜਿਹੜੇ ਕੁਝ ਬਿਜ਼ਨਸਮੈਨ ਨੇ ਜਿਹੜੇ ਇਹੋ ਜਿਹੀ ਤੋਂ ਸਪਾਂਸਰ ਕਰ ਸਕਦੇ ਆ, ਔਰ ਜਿਹੜੇ ਕਿ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਆ ਉਹਨੂੰ ਅੱਗੇ ਵਧਾਉਣ ਦੇ ਵਾਸਤੇ ਰੋਲ ਨਿਭਾ ਸਕਦੇ ਆ, ਉਹਨਾਂ ਦੇ ਨਾਲ ਵੀ ਸੰਪਰਕ ਕੀਤਾ ਜਿਹੜਾ ਜੀ ਉਹ ਜਾ ਰਿਹਾ, ਤਾਂ ਕਿ ਉਹਨਾਂ ਤੋਂ ਕੁਝ, ਕਿਉਂਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੁਝ ਇਸ ਤਰ੍ਹਾਂ ਦੇ ਲੋਕ ਹੈਗੇ ਆ ਜਿਹੜੇ ਕਿ ਚਾਹੁੰਦੇ ਆ ਕਿ ਇਮਾਨਦਾਰ ਰਾਜਨੀਤੀ ਆਵੇ। ਉਹਦੇ ਵਿੱਚ ਕੁਝ ਨਾਮਵਰ ਲੋਕਾਂ ਦੇ ਹੈਗੇ ਆ। ਸੋ ਲੈਟਸ ਸੀ ਇਹ ਜਿਹੜਾ ਤਜਰਬਾ ਇੱਕ ਨਵੇਂ ਕਿਸਮ ਦਾ ਹੋਣ ਜਾ ਰਿਹਾ ਕਿ ਉਹਨੂੰ ਕਿੰਨਾ ਕੁ ਜਿਹੜਾ ਜੀ ਉਹ ਹੁੰਗਾਰਾ ਮਿਲਦਾ। ਪਰ ਇੰਨਾ ਜ਼ਰੂਰ ਹੈ ਕਿ ਜੇ ਅਜਿਹਾ ਤਜਰਬਾ ਸ਼ੁਰੂ ਹੁੰਦਾ ਤੇ ਹੈ ਇੱਕ ਬਿਲਕੁਲ ਜਿਹੜੀ ਜੀ ਉਹ ਵੱਖਰੀ ਗੱਲ। ਬਿਲਕੁਲ ਜੀ, ਹੋਣਾ ਵੀ ਚਾਹੀਦਾ ਤੇ ਸਮੇਂ ਦੀ ਮੰਗ ਵੀ ਹੈਗੀ ਆ। ਅਖੀਰ ਦੇ ਵਿੱਚ ਇਹ ਗੱਲ ਕਰਦੇ ਹਾਂ ਆਪਾਂ ਦਰਸ਼ਨੀ ਡਿਓੜੀ ਦੇ ਪੁਰਾਣੇ ਦਰਵਾਜ਼ਿਆਂ ਦੀ ਗੱਲ ਬਹੁਤ ਵਾਰੀ ਸਾਡੇ ਕਾਲਰਸ ਵੀ ਕਰ ਚੁੱਕੇ ਹੈਗੇ ਆ ਤੇ ਆਪਾਂ ਵੀ ਕੀਤੀ ਆ ਵੀ ਉਹ ਕਿੱਥੇ ਚਲ ਗਿਆ। ਹੁਣ SGPC ਨੂੰ ਇੱਕ ਨੋਟਿਸ ਮਿਲਿਆ ਆ ਕਿ ਉਹ ਦੁਬਾਰਾ ਲਵਾਏ ਜਾਣ। ਬਿਲਕੁਲ ਜੀ, ਬਾਰ-ਬਾਰ ਲੋਕ ਸਵਾਲ ਕਰਦੇ ਆ ਕਿ ਉਹਦਾ ਦਰਵਾਜ਼ਿਆਂ ਦਾ ਕੀ ਬਣਿਆ। ਇਹ ਬਟਾਲੇ ਦਾ ਰਹਿਣ ਵਾਲਾ ਇੱਕ ਵਿਅਕਤੀ ਹੈ ਜੀ ਜਿਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਕਾਨੂੰਨੀ ਨੋਟਿਸ ਭੇਜ ਕੇ ਮੰਗ ਕੀਤੀ ਆ ਕਿ 2 ਸਦੀਆਂ ਪੁਰਾਣੇ ਮਹਾਰਾਜਾ ਰਣਜੀਤ ਸਿੰਘ ਦੇ ਵੱਲੋਂ ਭੇਟ ਕੀਤੇ ਗਏ ਦਰਵਾਜ਼ੇ ਮੁਰੰਮਤ ਮਗਰੋਂ ਮੁੜ ਕੇ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਦੇ ਵਿੱਚ ਸਥਾਪਿਤ ਕੀਤੇ ਜਾਣ। ਸੁਰਿੰਦਰ ਸਿੰਘ ਕਲਸੀ ਵੱਲੋਂ ਇਹਦੇ ਸੰਬੰਧੀ ਵਕੀਲ HS ਮੰਗਤ ਦੇ ਰਾਹੀਂ ਕਮੇਟੀ ਨੂੰ ਲੀਗਲ ਨੋਟਿਸ ਭੇਜਿਆ ਗਿਆ। ਉਹਨੇ ਦੋਸ਼ ਇਹ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪੁਰਾਤਨ ਦਰਵਾਜ਼ੇ ਮੁਰੰਮਤ ਲਈ ਸ਼ਰਧਾਲੂਆਂ ਕੋਲੋਂ ਦਾਨ ਵੀ ਪ੍ਰਾਪਤ ਕੀਤਾ, ਔਰ ਉਹਨੇ ਇਹਦੇ 'ਚ ਚੇਤਾਵਨੀ ਦਿੱਤੀ ਹੈ ਕਿ ਜੇ 1 ਮਹੀਨੇ ਦੇ ਵਿੱਚ ਪੁਰਾਤਨ ਗੇਟ ਦਰਸ਼ਨੀ ਡਿਓੜੀ ਦੇ ਸਥਾਪਿਤ ਨਾ ਕੀਤੇ ਗਏ ਤਾਂ ਇਸ ਮਾਮਲੇ ਨੂੰ ਅਦਾਲਤ ਦੇ ਵਿੱਚ ਲੈ ਕੇ ਜਾਣਗੇ। ਔਰ ਇਹਦੇ ਸੰਬੰਧੀ ਕਈ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੇ ਰੋਸ ਦਰਜ ਕਰਵਾ ਚੁੱਕੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾਅਵਾ ਕਰਦੀ ਆ ਕਿ ਪੁਰਾਤਨ ਦਰਵਾਜ਼ਿਆਂ ਨੂੰ ਮੁੜ ਸਥਾਪਿਤ ਕਰਨਾ ਸੁਰੱਖਿਅਤ ਨਹੀਂ ਆ। ਇਹਦੇ ਵਿੱਚ ਵੀ ਇੱਕ ਵੱਡਾ ਭੇਦ ਆ। ਇਸ ਸਭ ਕਾਸੇ ਵਿੱਚ ਭੇਦ ਇਹ ਆ ਕਿ ਜਿਹੜੇ ਪੁਰਾਤਨ ਦਰਵਾਜ਼ੇ ਜਿਹੜਾ ਜ਼ਿਕਰ ਇਸ ਨੋਟਿਸ ਦੇ ਵਿੱਚ ਕੀਤਾ ਗਿਆ, ਜਿਹੜੇ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਜਿਹੜਾ ਜੀ ਇੱਥੇ ਲਵਾਏ ਸੀ, ਉਹ ਦਰਵਾਜ਼ੇ ਕੁਝ ਸਾਲ ਪਹਿਲਾਂ ਉਤਾਰ ਕੇ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਕ ਦਰਵਾਜ਼ੇ ਲਾਏ ਗਏ ਸੀ। ਇਹ ਕਿਹਾ ਗਿਆ ਸੀ ਇਹ ਟੈਂਪਰੇਰੀ ਨੇ ਤੇ ਨਵੇਂ ਦਰਵਾਜ਼ੇ ਜਿਹੜੇ ਉਹ ਬਣ ਰਹੇ ਆ। ਫੰਡ ਬਿਲਕੁਲ ਇਕੱਠਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਨਵੇਂ ਦਰਵਾਜ਼ੇ ਬਣਾਉਣ ਦੇ ਵਾਸਤੇ। ਨਵੇਂ ਦਰਵਾਜ਼ੇ ਬਣਵਾਏ ਗਏ ਤੇ ਨਵੇਂ ਦਰਵਾਜ਼ੇ ਸਥਾਪਿਤ ਇੱਥੇ ਕਰ ਦਿੱਤੇ ਗਏ। ਜਿਹੜੇ ਟੈਂਪਰੇਰੀ ਦਰਵਾਜ਼ੇ ਲਾਏ ਸੀਗੇ ਉਹਨਾਂ ਨੂੰ ਰੱਖਿਆ ਹੋਇਆ, ਔਰ ਇਹ ਕਿਹਾ ਜਾ ਰਿਹਾ ਕਿ ਇਹ ਉਹ ਦਰਵਾਜ਼ੇ ਨੇ ਜਿਹੜੇ ਦਰਸ਼ਨੀ ਡਿਓੜੀ ਦੇ ਲਾਏ ਗਏ ਨੇ, ਜਦੋਂ ਕਿ ਜਿਨ੍ਹਾਂ ਦੀ ਜਗ੍ਹਾ ਦੇ ਉੱਤੇ ਇਹ ਟੈਂਪਰੇਰੀ ਦਰਵਾਜ਼ੇ ਲਾਏ ਗਏ ਸੀ ਉਹ ਪਹਿਲਾਂ ਸੀਗੇ। ਉਹਦਾ ਕੋਈ ਪਤਾ ਨਹੀਂ ਜਿਹੜਾ ਜੀ ਲੱਗ ਰਿਹਾ। ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਤਾਂ ਕਿਸਾਨ ਅੰਦੋਲਨ ਦੇ ਵਿੱਚ ਦੱਬ ਗਈ ਇਸ ਵੇਲੇ ਗੱਲ 328 ਸਰੂਪ ਜਿਹੜੇ ਉਹਨਾਂ ਦਾ ਪਤਾ ਨਹੀਂ ਲੱਗ ਰਿਹਾ। ਸਾਕਾ ਨੀਲਾ ਤਾਰਾਂ ਦੇ ਦੌਰਾਨ ਚੁੱਕੀ ਗਈ ਸਮੱਗਰੀ ਜਿਹੜੀ ਕਿ ਇੱਥੋਂ ਫੌਜ ਲੈ ਗਈ ਸੀ ਉਹ ਮੁੜ ਕੇ ਵਾਪਸ ਆ ਗਈ, ਰਿਸੀਵ ਵੀ ਹੋਈ, ਉਹਦਾ ਵੀ ਪਤਾ ਨਹੀਂ ਲੱਗ ਰਿਹਾ। ਉਹਨਾਂ ਪੁਰਾਤਨ ਗ੍ਰੰਥਾਂ ਦਾ ਪਤਾ ਨਹੀਂ ਲੱਗ ਰਿਹਾ। ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਹੋਰੀ ਲਗਾਤਾਰ ਇਸ ਮਾਮਲੇ ਨੂੰ ਉਠਾਉਂਦੇ ਰਹੇ ਆ, ਔਰ ਉਹਨਾਂ ਦਾ ਪੁਆਇੰਟ ਵੀ ਇਸ ਪੱਖੋਂ ਵਾਜਬ ਹੈ ਕਿ ਉਹ ਹੱਥ ਲਿਖਤ ਬੀੜਾ ਜੇ ਕੱਲ ਨੂੰ ਮੇਲਣਾ ਪੈ ਗਿਆ ਕਿ ਨਵੀਂ ਪ੍ਰਿੰਟਿੰਗ ਦੇ ਵਿੱਚ ਕੋਈ ਕਿਸੇ ਜਗ੍ਹਾ ਦੇ ਉੱਤੇ ਲਗ ਮਾਤਰ ਕੋਈ ਲਫ਼ਜ਼ ਅੱਗੇ ਪਿੱਛੇ ਤਾਂ ਨਹੀਂ, ਤੇ ਫਿਰ ਉਹਦੇ ਕਿਹਦੇ ਨਾਲ ਜਿਹੜਾ ਜੀ ਉਹਨੂੰ ਜਿਹੜਾ ਮਾਪਿਆ ਜਾਊਗਾ, ਉਹ ਕਿਵੇਂ ਸਹੀ ਜਿਹੜਾ ਉਹ ਕੀਤਾ ਜਾਊਗਾ। ਉਹਨਾਂ ਦਾ ਇਹ ਵੀ ਜਿਹੜਾ ਜੀ ਉਹ ਪੁਆਇੰਟ ਵੱਡਾ। ਸੋ ਸਵਾਲ ਇਹ ਆ ਕਿ ਇਹ ਚੀਜ਼ਾਂ ਆਖਰ ਗਈਆਂ ਜਿਹੜੀਆਂ ਜੀ ਉਹ ਕਿੱਥੇ। ਇਹਦੇ ਸੰਬੰਧੀ ਹਰੇਕ ਵਿਅਕਤੀ ਨੂੰ ਜਿਹੜਾ ਜੀ ਉਹ ਸੁਚੇਤ ਹੋਣ ਦੀ ਲੋੜ ਆ। ਲਗਾਤਾਰ ਇਹ ਸਵਾਲ ਉਠਾਈ ਜਾਣ ਦੀ ਜ਼ਰੂਰਤ ਹੈ, ਕਿਉਂਕਿ ਸਵਾਲ ਨਾ ਉਠਾਉਣੇ, ਚੁੱਪ ਕਰ ਜਾਣਾ, ਉਸੇ ਕਰਕੇ ਸਾਡੀ ਇਹ ਵਿਰਾਸਤ ਜਿਹੜੀ ਸੀ ਜੀ ਉਹ ਪਤਾ ਹੀ ਨਹੀਂ ਕਿਹੜੇ ਖੂੰਜਿਆਂ ਦੇ ਵਿੱਚ ਦੇ ਦਿੱਤੀ ਗਈ ਹੈ ਜੀ ਇੱਥੇ ਕਾਬਜ ਲੋਕਾਂ ਦੇ ਵੱਲ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਨਾਲ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਹੈ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।